ਜੋ ਸੈਕਟਰੀ ਆਫ ਸਟੇਟ ਹੈਗੇ ਆ ਮਾਰਕੋ ਰੂਬੀਓ, ਉਹ ਹੁਣ ਕਾਂਗਰਸ ਨੂੰ ਮਿਲਣ ਜਾ ਰਹੇ ਹੈਗੇ ਆ। ਫਸਟ ਟਾਈਮ ਜਦੋਂ ਤੋਂ ਜੰਗ ਸ਼ੁਰੂ ਹੋਈ ਹੈਗੀ ਆ, ਉਸ ਤੋਂ ਬਾਅਦ ਕਿਉਂਕਿ ਜਿਹੜਾ ਰੀਜਨਲ ਕਨਫਲਿਕਟ ਆ, ਕਹਿੰਦੇ ਵੀ ਕਾਫੀ ਇਸ ਵੇਲੇ ਬੈਡ ਹੋ ਚੁੱਕਾ ਹੈਗਾ ਤੇ ਲਾ ਮੇਕਰਸ ਦੀ ਜਿਹੜੀ ਪੇਸ਼ੈਂਸ ਆ, ਉਹ ਵੀ ਜਿਹੜੀ ਆ ਕਾਫੀ ਡਾਊਨ ਜਾ ਚੁੱਕੀ ਹੈਗੀ ਆ। ਰੂਬੀਓ ਹੁਣੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਨੂੰ ਐਡਰੈਸ ਕਰਨਗੇ, ਜਿਹੜਾ ਇਨ ਫਰੰਟ ਆਫ ਹਾਊਸ ਪੈਨਲ ਔਨ ਸਟੇਟ ਡਿਪਾਰਟਮੈਂਟ ਸਪੈਂਡਿੰਗ, ਜੋ ਕਿ ਅੱਜ 2 ਵਜੇ ਹੋਣੀ ਹੈਗੀ ਆ। ਇਹ ਜਿਹੜਾ ਇੱਕ ਤਰ੍ਹਾਂ ਨਾਲ ਪਾਰਟੀ ਆ ਉਸ ਮੈਰਾਥਨ ਦਾ, ਜਿਹਦੇ ਵਿੱਚ ਸੈਕਟਰੀ ਆਫ ਸਟੇਟ ਡਿਫੈਂਡ ਕਰ ਰਹੇ ਆ ਵੀ ਅਸੀਂ ਜਿਹੜਾ 36 ਬਿਲੀਅਨ ਡਾਲਰ ਦਾ ਜਿਹੜਾ ਬਜਟ ਆ, ਉਹ ਸਾਨੂੰ ਚਾਹੀਦਾ ਹੈਗਾ ਆ। 2 ਹੋਰ ਹੀਅਰਿੰਗਸ ਸਕੇਜੂਲਸ ਹੈਗੀਆਂ ਵੈਡਨਸਡੇ ਨੂੰ, ਹਾਊਸ ਫੋਰਨ ਅਫੇਅਰਸ ਕਮੇਟੀ ਤੇ ਸੈਨੇਟ ਅਪਰੋਪਰੀਏਸ਼ਨ ਸਬ ਕਮੇਟੀ ਦੇ ਸਾਹਮਣੇ। ਸੋ ਲਾ ਮੇਕਰਸ ਮਾਰਕੋ ਰੂਬੀਓ ਉਹਨਾਂ ਨੂੰ ਕੁਐਸਚਨ ਪੁੱਛਣਗੇ, ਸਾਰਾ ਕੁਝ ਜੋ ਵੀ ਐਫਰਟ ਚੱਲ ਰਹੀਆਂ ਸੀਗੀਆਂ ਪੀਸ ਡੀਲ ਦੀਆਂ, ਵੀ ਹੁਣ ਉਹ ਇੱਕ ਤਰ੍ਹਾਂ ਨਾਲ ਫਾਲਟਰ ਹੋ ਗਈਆਂ, ਟੁੱਟ ਗਈਆਂ ਹੈਗੀਆਂ, ਵੀ ਉਹਨੂੰ ਕਿਸ ਤਰ੍ਹਾਂ ਜਿਹੜਾ ਅੱਗੇ ਲੈ ਕੇ ਜਾਓਗੇ। ਇਜ਼ਰਾਈਲ ਦਾ ਜਿਹੜਾ ਲੈਬਨਾਨ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਨੇ ਵਧਾਇਆ ਆਪਣਾ ਉੱਥੇ ਬੰਬਾਰਡਮੈਂਟ, ਉਸ ਨੂੰ ਲੈ ਕੇ ਵੀ ਜਿਹੜੇ ਕੁਐਸਚਨ ਆ ਉਹ ਪੁੱਛੇ ਜਾਣਗੇ। ਹਾਲਾਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਮੇਰੀ ਜਿਹੜੀ ਨੇਤਨਯਾਹੂ ਦੇ ਨਾਲ ਵੀ ਕਾਫੀ ਜਿਹੜੀ ਗਰਮ ਜਿਹੜੀ ਹੋਈ ਹੈਗੀ ਆ ਤੂੰ ਮੈਂ, ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਾ ਤਾਂ ਇਜ਼ਰਾਈਲ ਵਾਲੇ ਤੇ ਨਾ ਹੀ ਹਿਜ਼ਬੁੱਲਾ ਇੱਕ ਦੂਜੇ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕਰਨਗੇ। ਸੋ ਅੱਜ ਮਾਰਕੋ ਰੂਬੀਓ ਹੁਣੀ ਕਾਫੀ ਹੌਟ ਸੀਟ ਤੇ ਬੈਠਣਗੇ ਤੇ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਆ, ਉਹ ਕਾਫੀ ਜਿਹੜੇ ਕੁਐਸਚਨ ਆ ਉਹਨਾਂ ਤੋਂ ਇਸ ਜੰਗ ਦੀ ਬਾਬਤ ਪੁੱਛਣਗੇ। ਜੋ ਸੈਕਟਰੀ ਆਫ ਸਟੇਟ ਹੈਗੇ ਆ ਮਾਰਕੋ ਰੂਬੀਓ, ਉਹ ਹੁਣ ਕਾਂਗਰਸ ਨੂੰ ਮਿਲਣ ਜਾ ਰਹੇ ਹੈਗੇ ਆ। ਫਸਟ ਟਾਈਮ ਜਦੋਂ ਤੋਂ ਜੰਗ ਸ਼ੁਰੂ ਹੋਈ ਹੈਗੀ ਆ, ਉਸ ਤੋਂ ਬਾਅਦ ਕਿਉਂਕਿ ਜਿਹੜਾ ਰੀਜਨਲ ਕਨਫਲਿਕਟ ਆ, ਕਹਿੰਦੇ ਵੀ ਕਾਫੀ ਇਸ ਵੇਲੇ ਬੈਡ ਹੋ ਚੁੱਕਾ ਹੈਗਾ ਤੇ ਲਾ ਮੇਕਰਸ ਦੀ ਜਿਹੜੀ ਪੇਸ਼ੈਂਸ ਆ, ਉਹ ਵੀ ਜਿਹੜੀ ਆ ਕਾਫੀ ਡਾਊਨ ਜਾ ਚੁੱਕੀ ਹੈਗੀ ਆ। ਰੂਬੀਓ ਹੁਣੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਨੂੰ ਐਡਰੈਸ ਕਰਨਗੇ, ਜਿਹੜਾ ਇਨ ਫਰੰਟ ਆਫ ਹਾਊਸ ਪੈਨਲ ਔਨ ਸਟੇਟ ਡਿਪਾਰਟਮੈਂਟ ਸਪੈਂਡਿੰਗ, ਜੋ ਕਿ ਅੱਜ 2 ਵਜੇ ਹੋਣੀ ਹੈਗੀ ਆ। ਇਹ ਜਿਹੜਾ ਇੱਕ ਤਰ੍ਹਾਂ ਨਾਲ ਪਾਰਟੀ ਆ ਉਸ ਮੈਰਾਥਨ ਦਾ, ਜਿਹਦੇ ਵਿੱਚ ਸੈਕਟਰੀ ਆਫ ਸਟੇਟ ਡਿਫੈਂਡ ਕਰ ਰਹੇ ਆ ਵੀ ਅਸੀਂ ਜਿਹੜਾ 36 ਬਿਲੀਅਨ ਡਾਲਰ ਦਾ ਜਿਹੜਾ ਬਜਟ ਆ, ਉਹ ਸਾਨੂੰ ਚਾਹੀਦਾ ਹੈਗਾ ਆ। 2 ਹੋਰ ਹੀਅਰਿੰਗਸ ਸਕੇਜੂਲਸ ਹੈਗੀਆਂ ਵੈਡਨਸਡੇ ਨੂੰ, ਹਾਊਸ ਫੋਰਨ ਅਫੇਅਰਸ ਕਮੇਟੀ ਤੇ ਸੈਨੇਟ ਅਪਰੋਪਰੀਏਸ਼ਨ ਸਬ ਕਮੇਟੀ ਦੇ ਸਾਹਮਣੇ। ਸੋ ਲਾ ਮੇਕਰਸ ਮਾਰਕੋ ਰੂਬੀਓ ਉਹਨਾਂ ਨੂੰ ਕੁਐਸਚਨ ਪੁੱਛਣਗੇ, ਸਾਰਾ ਕੁਝ ਜੋ ਵੀ ਐਫਰਟ ਚੱਲ ਰਹੀਆਂ ਸੀਗੀਆਂ ਪੀਸ ਡੀਲ ਦੀਆਂ, ਵੀ ਹੁਣ ਉਹ ਇੱਕ ਤਰ੍ਹਾਂ ਨਾਲ ਫਾਲਟਰ ਹੋ ਗਈਆਂ, ਟੁੱਟ ਗਈਆਂ ਹੈਗੀਆਂ, ਵੀ ਉਹਨੂੰ ਕਿਸ ਤਰ੍ਹਾਂ ਜਿਹੜਾ ਅੱਗੇ ਲੈ ਕੇ ਜਾਓਗੇ। ਇਜ਼ਰਾਈਲ ਦਾ ਜਿਹੜਾ ਲੈਬਨਾਨ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਨੇ ਵਧਾਇਆ ਆਪਣਾ ਉੱਥੇ ਬੰਬਾਰਡਮੈਂਟ, ਉਸ ਨੂੰ ਲੈ ਕੇ ਵੀ ਜਿਹੜੇ ਕੁਐਸਚਨ ਆ ਉਹ ਪੁੱਛੇ ਜਾਣਗੇ। ਹਾਲਾਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਮੇਰੀ ਜਿਹੜੀ ਨੇਤਨਯਾਹੂ ਦੇ ਨਾਲ ਵੀ ਕਾਫੀ ਜਿਹੜੀ ਗਰਮ ਜਿਹੜੀ ਹੋਈ ਹੈਗੀ ਆ ਤੂੰ ਮੈਂ, ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਾ ਤਾਂ ਇਜ਼ਰਾਈਲ ਵਾਲੇ ਤੇ ਨਾ ਹੀ ਹਿਜ਼ਬੁੱਲਾ ਇੱਕ ਦੂਜੇ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕਰਨਗੇ। ਸੋ ਅੱਜ ਮਾਰਕੋ ਰੂਬੀਓ ਹੁਣੀ ਕਾਫੀ ਹੌਟ ਸੀਟ ਤੇ ਬੈਠਣਗੇ ਤੇ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਆ, ਉਹ ਕਾਫੀ ਜਿਹੜੇ ਕੁਐਸਚਨ ਆ ਉਹਨਾਂ ਤੋਂ ਇਸ ਜੰਗ ਦੀ ਬਾਬਤ ਪੁੱਛਣਗੇ। ਜੋ ਸੈਕਟਰੀ ਆਫ ਸਟੇਟ ਹੈਗੇ ਆ ਮਾਰਕੋ ਰੂਬੀਓ, ਉਹ ਹੁਣ ਕਾਂਗਰਸ ਨੂੰ ਮਿਲਣ ਜਾ ਰਹੇ ਹੈਗੇ ਆ। ਫਸਟ ਟਾਈਮ ਜਦੋਂ ਤੋਂ ਜੰਗ ਸ਼ੁਰੂ ਹੋਈ ਹੈਗੀ ਆ, ਉਸ ਤੋਂ ਬਾਅਦ ਕਿਉਂਕਿ ਜਿਹੜਾ ਰੀਜਨਲ ਕਨਫਲਿਕਟ ਆ, ਕਹਿੰਦੇ ਵੀ ਕਾਫੀ ਇਸ ਵੇਲੇ ਬੈਡ ਹੋ ਚੁੱਕਾ ਹੈਗਾ ਤੇ ਲਾ ਮੇਕਰਸ ਦੀ ਜਿਹੜੀ ਪੇਸ਼ੈਂਸ ਆ, ਉਹ ਵੀ ਜਿਹੜੀ ਆ ਕਾਫੀ ਡਾਊਨ ਜਾ ਚੁੱਕੀ ਹੈਗੀ ਆ। ਰੂਬੀਓ ਹੁਣੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਨੂੰ ਐਡਰੈਸ ਕਰਨਗੇ, ਜਿਹੜਾ ਇਨ ਫਰੰਟ ਆਫ ਹਾਊਸ ਪੈਨਲ ਔਨ ਸਟੇਟ ਡਿਪਾਰਟਮੈਂਟ ਸਪੈਂਡਿੰਗ, ਜੋ ਕਿ ਅੱਜ 2 ਵਜੇ ਹੋਣੀ ਹੈਗੀ ਆ। ਇਹ ਜਿਹੜਾ ਇੱਕ ਤਰ੍ਹਾਂ ਨਾਲ ਪਾਰਟੀ ਆ ਉਸ ਮੈਰਾਥਨ ਦਾ, ਜਿਹਦੇ ਵਿੱਚ ਸੈਕਟਰੀ ਆਫ ਸਟੇਟ ਡਿਫੈਂਡ ਕਰ ਰਹੇ ਆ ਵੀ ਅਸੀਂ ਜਿਹੜਾ 36 ਬਿਲੀਅਨ ਡਾਲਰ ਦਾ ਜਿਹੜਾ ਬਜਟ ਆ, ਉਹ ਸਾਨੂੰ ਚਾਹੀਦਾ ਹੈਗਾ ਆ। 2 ਹੋਰ ਹੀਅਰਿੰਗਸ ਸਕੇਜੂਲਸ ਹੈਗੀਆਂ ਵੈਡਨਸਡੇ ਨੂੰ, ਹਾਊਸ ਫੋਰਨ ਅਫੇਅਰਸ ਕਮੇਟੀ ਤੇ ਸੈਨੇਟ ਅਪਰੋਪਰੀਏਸ਼ਨ ਸਬ ਕਮੇਟੀ ਦੇ ਸਾਹਮਣੇ। ਸੋ ਲਾ ਮੇਕਰਸ ਮਾਰਕੋ ਰੂਬੀਓ ਉਹਨਾਂ ਨੂੰ ਕੁਐਸਚਨ ਪੁੱਛਣਗੇ, ਸਾਰਾ ਕੁਝ ਜੋ ਵੀ ਐਫਰਟ ਚੱਲ ਰਹੀਆਂ ਸੀਗੀਆਂ ਪੀਸ ਡੀਲ ਦੀਆਂ, ਵੀ ਹੁਣ ਉਹ ਇੱਕ ਤਰ੍ਹਾਂ ਨਾਲ ਫਾਲਟਰ ਹੋ ਗਈਆਂ, ਟੁੱਟ ਗਈਆਂ ਹੈਗੀਆਂ, ਵੀ ਉਹਨੂੰ ਕਿਸ ਤਰ੍ਹਾਂ ਜਿਹੜਾ
ਅੱਗੇ ਲੈ ਕੇ ਜਾਓਗੇ। ਇਜ਼ਰਾਈਲ ਦਾ ਜਿਹੜਾ ਲੈਬਨਾਨ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਨੇ ਵਧਾਇਆ ਆਪਣਾ ਉੱਥੇ ਬੰਬਾਰਡਮੈਂਟ, ਉਸ ਨੂੰ ਲੈ ਕੇ ਵੀ ਜਿਹੜੇ ਕੁਐਸਚਨ ਆ ਉਹ ਪੁੱਛੇ ਜਾਣਗੇ। ਹਾਲਾਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਮੇਰੀ ਜਿਹੜੀ ਨੇਤਨਯਾਹੂ ਦੇ ਨਾਲ ਵੀ ਕਾਫੀ ਜਿਹੜੀ ਗਰਮ ਜਿਹੜੀ ਹੋਈ ਹੈਗੀ ਆ ਤੂੰ ਮੈਂ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਾ ਤਾਂ ਇਜ਼ਰਾਈਲ ਵਾਲੇ ਤੇ ਨਾ ਹੀ ਹਿਜ਼ਬੁੱਲਾ ਇੱਕ ਦੂਜੇ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਕਰਨਗੇ। ਸੋ ਅੱਜ ਮਾਰਕੋ ਰੂਬੀਓ ਹੋਣੀ ਕਾਫੀ ਹੌਟ ਸੀਟ ਤੇ ਬੈਠਣਗੇ ਤੇ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਆ ਉਹ ਕਾਫੀ ਜਿਹੜੇ ਕੁਐਸਚਨ ਆ ਉਹਨਾਂ ਤੋਂ ਇਸ ਜੰਗ ਦੀ ਬਾਬਤ ਪੁੱਛਣਗੇ।